ਅਗਲੀ ਖਬਰ ਅੱਜ ਦੀ ਮੇਨ ਹੈਗੀ ਆ, ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਿਆ ਜਾਵੇ ਇਰਾਨ ਯੂਐਸ ਦੀ ਜੰਗ ਨੂੰ ਲੈ ਕੇ ਆ। ਈਵਨ ਦੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿ ਦਿੱਤਾ ਵੀ ਜਿਹੜਾ ਸੀਜ਼ ਫਾਇਰ ਆ ਉਹ ਓਵਰ ਆ, ਪਰ ਇਹ ਖਬਰਾਂ ਹੁਣ ਆ ਰਹੀਆਂ ਆ ਵੀ ਯੂਐਸ ਹਜੇ ਵੀ ਗੱਲਬਾਤ ਦੇ ਵਿੱਚ ਪੂਰੀ ਤਰ੍ਹਾਂ ਅੰਗੇਜਡ ਹੈਗਾ ਆ ਇਰਾਨ ਦੇ ਨਾਲ। ਜੋ ਮੀਡੀਏਟਰਸ ਆ ਉਹਨਾਂ ਦੇ ਥਰੂ ਇਹ ਸਾਰੀ ਗੱਲਬਾਤ ਚੱਲ ਰਹੀ ਹੈਗੀ ਆ। ਤੇ ਅਮਰੀਕਾ ਨੇ ਵੀ ਕਾਫੀ ਜਗ੍ਹਾ ਦੇ ਉੱਤੇ ਅਟੈਕ ਕੀਤਾ ਆ, ਇਰਾਨ ਦੀਆਂ ਜਿਹੜੀਆਂ ਇਨਫਰਾਸਟ੍ਰਕਚਰ ਦੇ ਉੱਤੇ ਵੀ ਕੀਤਾ ਆ। ਇਰਾਨ ਵਾਲਿਆਂ ਨੇ ਬਹਿਰੀਨ ਦੇ ਵਿੱਚ ਅਮਰੀਕਨ ਜਿਹੜੇ ਬੇਸ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ ਆ। ਯੂਐਸ ਇਨਸਿਸਟ ਕਰ ਰਿਹਾ ਵੀ ਹਜੇ ਤੱਕ ਵੀ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹਦਾ ਕੰਟਰੋਲ ਪੂਰੀ ਤਰ੍ਹਾਂ ਇਰਾਨ ਦੇ ਕੋਲ ਨਹੀਂ ਹੈਗਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੂਰੀ ਤਰ੍ਹਾਂ ਖੁੱਲਿਆ ਰਹੇ। ਪਰ ਸਿਚੁਏਸ਼ਨ ਕਾਫੀ ਜਿਹੜੀ ਟੈਂਸ ਬਣੀ ਹੋਈ ਹੈਗੀ ਆ। ਤੇ ਦੂਸਰੇ ਪਾਸੇ ਅੱਜ ਇਹ ਪਤਾ ਚੱਲਿਆ ਵੀ ਇਰਾਨ ਦਾ ਜਿਹੜਾ ਮੌਜੂਦਾ ਸੁਪਰੀਮ ਲੀਡਰ ਹੈਗਾ ਆ ਉਹ ਆਪਣੇ ਜਿਹੜਾ ਫਾਦਰ ਆ ਅਲੀ ਖਮੈਨੀ, ਉਹਦਾ ਜਿਹੜਾ ਫਿਊਨਰਲ ਜਿਹੜਾ ਚੱਲ ਰਿਹਾ ਹੈਗਾ ਉਹਦੇ ਜਿਹੜੀ ਸਰਵਿਸਿਜ਼ ਆ ਉਹਦੇ ਵਿੱਚ ਹਿੱਸਾ ਲਵੇਗਾ। ਇਹ ਬਲੂਮਬਰਗ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ ਜੀ। ਬਿਲਕੁਲ। ਅਗਲੀ ਖਬਰ ਅੱਜ ਦੀ ਮੇਨ ਹੈਗੀ ਆ, ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਿਆ ਜਾਵੇ ਇਰਾਨ ਯੂਐਸ ਦੀ ਜੰਗ ਨੂੰ ਲੈ ਕੇ ਆ। ਈਵਨ ਦੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿ ਦਿੱਤਾ ਵੀ ਜਿਹੜਾ ਸੀਜ਼ ਫਾਇਰ ਆ ਉਹ ਓਵਰ ਆ, ਪਰ ਇਹ ਖਬਰਾਂ ਹੁਣ ਆ ਰਹੀਆਂ ਆ ਵੀ ਯੂਐਸ ਹਜੇ ਵੀ ਗੱਲਬਾਤ ਦੇ ਵਿੱਚ ਪੂਰੀ ਤਰ੍ਹਾਂ ਅੰਗੇਜਡ ਹੈਗਾ ਆ ਇਰਾਨ ਦੇ ਨਾਲ। ਜੋ ਮੀਡੀਏਟਰਸ ਆ ਉਹਨਾਂ ਦੇ ਥਰੂ ਇਹ ਸਾਰੀ ਗੱਲਬਾਤ ਚੱਲ ਰਹੀ ਹੈਗੀ ਆ। ਤੇ ਅਮਰੀਕਾ ਨੇ ਵੀ ਕਾਫੀ ਜਗ੍ਹਾ ਦੇ ਉੱਤੇ ਅਟੈਕ ਕੀਤਾ ਆ, ਇਰਾਨ ਦੀਆਂ ਜਿਹੜੀਆਂ ਇਨਫਰਾਸਟ੍ਰਕਚਰ ਦੇ ਉੱਤੇ ਵੀ ਕੀਤਾ ਆ। ਇਰਾਨ ਵਾਲਿਆਂ ਨੇ ਬਹਿਰੀਨ ਦੇ ਵਿੱਚ ਅਮਰੀਕਨ ਜਿਹੜੇ ਬੇਸ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ ਆ। ਯੂਐਸ ਇਨਸਿਸਟ ਕਰ ਰਿਹਾ ਵੀ ਹਜੇ ਤੱਕ ਵੀ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹਦਾ ਕੰਟਰੋਲ ਪੂਰੀ ਤਰ੍ਹਾਂ ਇਰਾਨ ਦੇ ਕੋਲ ਨਹੀਂ ਹੈਗਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੂਰੀ ਤਰ੍ਹਾਂ ਖੁੱਲਿਆ ਰਹੇ। ਪਰ ਸਿਚੁਏਸ਼ਨ ਕਾਫੀ ਜਿਹੜੀ ਟੈਂਸ ਬਣੀ ਹੋਈ ਹੈਗੀ ਆ। ਤੇ ਦੂਸਰੇ ਪਾਸੇ ਅੱਜ ਇਹ ਪਤਾ ਚੱਲਿਆ ਵੀ ਇਰਾਨ ਦਾ ਜਿਹੜਾ ਮੌਜੂਦਾ ਸੁਪਰੀਮ ਲੀਡਰ ਹੈਗਾ ਆ ਉਹ ਆਪਣੇ ਜਿਹੜਾ ਫਾਦਰ ਆ ਅਲੀ ਖਮੈਨੀ, ਉਹਦਾ ਜਿਹੜਾ ਫਿਊਨਰਲ ਜਿਹੜਾ ਚੱਲ ਰਿਹਾ ਹੈਗਾ ਉਹਦੇ ਜਿਹੜੀ ਸਰਵਿਸਿਜ਼ ਆ ਉਹਦੇ ਵਿੱਚ ਹਿੱਸਾ ਲਵੇਗਾ।।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 ।
ਅਗਲੀ ਖਬਰ ਅੱਜ ਦੀ ਮੇਨ ਹੈਗੀ ਆ, ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਿਆ ਜਾਵੇ ਇਰਾਨ ਯੂਐਸ ਦੀ ਜੰਗ ਨੂੰ ਲੈ ਕੇ ਆ। ਈਵਨ ਦੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿ ਦਿੱਤਾ ਵੀ ਜਿਹੜਾ ਸੀਜ਼ ਫਾਇਰ ਆ ਉਹ ਓਵਰ ਆ, ਪਰ ਇਹ ਖਬਰਾਂ ਹੁਣ ਆ ਰਹੀਆਂ ਆ ਵੀ ਯੂਐਸ ਹਜੇ ਵੀ ਗੱਲਬਾਤ ਦੇ ਵਿੱਚ ਪੂਰੀ ਤਰ੍ਹਾਂ ਅੰਗੇਜਡ ਹੈਗਾ ਆ ਇਰਾਨ ਦੇ ਨਾਲ। ਜੋ ਮੀਡੀਏਟਰਸ ਆ ਉਹਨਾਂ ਦੇ ਥਰੂ ਇਹ ਸਾਰੀ ਗੱਲਬਾਤ ਚੱਲ ਰਹੀ ਹੈਗੀ ਆ। ਤੇ ਅਮਰੀਕਾ ਨੇ ਵੀ ਕਾਫੀ ਜਗ੍ਹਾ ਦੇ ਉੱਤੇ ਅਟੈਕ ਕੀਤਾ ਆ, ਇਰਾਨ ਦੀਆਂ ਜਿਹੜੀਆਂ ਇਨਫਰਾਸਟ੍ਰਕਚਰ ਦੇ ਉੱਤੇ ਵੀ ਕੀਤਾ ਆ। ਇਰਾਨ ਵਾਲਿਆਂ ਨੇ ਬਹਿਰੀਨ ਦੇ ਵਿੱਚ ਅਮਰੀਕਨ ਜਿਹੜੇ ਬੇਸ ਆ ਉਹਨਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਹੈਗਾ ਆ। ਯੂਐਸ ਇਨਸਿਸਟ ਕਰ ਰਿਹਾ ਵੀ ਹਜੇ ਤੱਕ ਵੀ ਜਿਹੜਾ ਸਟੇਟ ਆਫ ਹਾਰਮੁਜ਼ ਆ ਉਹਦਾ ਕੰਟਰੋਲ ਪੂਰੀ ਤਰ੍ਹਾਂ ਇਰਾਨ ਦੇ ਕੋਲ ਨਹੀਂ ਹੈਗਾ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੂਰੀ ਤਰ੍ਹਾਂ ਖੁੱਲਿਆ ਰਹੇ। ਪਰ ਸਿਚੁਏਸ਼ਨ ਕਾਫੀ ਜਿਹੜੀ ਟੈਂਸ ਬਣੀ ਹੋਈ ਹੈਗੀ ਆ। ਤੇ ਦੂਸਰੇ ਪਾਸੇ ਅੱਜ ਇਹ ਪਤਾ ਚੱਲਿਆ ਵੀ ਇਰਾਨ ਦਾ ਜਿਹੜਾ ਮੌਜੂਦਾ ਸੁਪਰੀਮ ਲੀਡਰ ਹੈਗਾ ਆ ਉਹ ਆਪਣੇ ਜਿਹੜਾ ਫਾਦਰ ਆ ਅਲੀ ਖਮੈਨੀ, ਉਹਦਾ ਜਿਹੜਾ ਫਿਊਨਰਲ ਜਿਹੜਾ ਚੱਲ ਰਿਹਾ ਹੈਗਾ ਉਹਦੇ ਜਿਹੜੀ ਸਰਵਿਸਿਜ਼ ਆ ਉਹਦੇ ਵਿੱਚ ਹਿੱਸਾ ਲਵੇਗਾ। ਇਹ ਬਲੂਮਬਰਗ ਜੋ ਆ ਉਹ ਰਿਪੋਰਟ ਕਰ ਰਿਹਾ ਹੈਗਾ। ਜੀ ਬਿਲਕੁਲ।